तुसां कोई चुकी कि नहीं शायद? नहीं सानू एक पड़ोपी लब्भी सा जट्टी चो पड़ोपी ओ जेड़ा टोपा जा हुंदा सी दाने वाला निक्की हां दाने में साई। बाबा तेरा नाम की है? सादक। कौन जे तेरी जात की है? साई। अच्छा मसीह हो जी। तुसीं इत्थों दे रहण वाले हो? इत्थों जंप 47 तो पहला भी इत्थे हो? ओए कोनी तेल दे जो जंप आ इत्थों नहीं। अच्छा उम्र कितनी ਤੁਹਾਡੀ ਹੁਣ? ये पता कोई नहीं। 100 साल होनी कि नहीं? ज्यादा हो गई। 100 तो कितने हो गई? वाह जी वाह। अच्छा बाबा फिट तो फिर भी तो आए हैं ਜਦੋਂ ਹੱਲਾ ਗਲਾ ਪਿਆ हाँ जी ਉਦੋਂ ਕਿੰਨੀਆਂ ਬੱਤੀਆਂ ਸਾਲਾਂ ਦਾ 30-32 ਸਾਲ ਦੇਖੋ ਤੁਸੀਂ ਪਾਗਲ ਆ ਡਾਕਟਰ ਲੱਗ ਗਿਆ ਜੀ। ਮੇਰਾ ਚਾਚਾ ਜੈਮਲ ਸੀ ਨਾ हाँ जी ਉਹਦੀ ਮੱਝੀ ਦੇ ਮਗਰ ਸਾਹਮਣੇ ਤੇ ਉੱਥੇ ਖਲਗਾ ਇਹਦੇ ਮਗਰ ਐਡੀ ਦੀ ਮੁੰਜੀ ਸੀ। ਜਿਹਦਾ ਜਾਮਾ ਤੁਸੀਂ ਮੁਸਲਮਾਨ ਸੀ ਕਿ ਸਿੱਖ ਸੀ? ਕੌਣ? ਜਿਹਦੇ ਮੱਝਾਂ ਮਗਰ ਸੀ ਤੁਸੀਂ? ਸਿੱਖ ਸੀ। ਕੀ ਸੀ ਨਾਮ ਉਹਦਾ? ਜੈਮਲ ਜੈਮਦ ਜੈਮਲ ਜੈਮਲ ਹਾਂ ਮੱਲੀ ਇਹ ਉਹਦਾ ਮੁੰਡਾ ਹੈ ਜਿਹਦਾ ਗੱਲ ਕਰੀ ਜੈਮਲ। ਅੱਛਾ ਅੱਛਾ ਅੱਜ ਦਾ ਗੱਲ ਨਹੀਂ ਕਰਾਈ। ਆਹ ਉਹਦਾ ਰਿਸ਼ਤੇਦਾਰ ਇਹ ਉਹਦਾ ਮੁੰਡਾ ਹੈ ਜੀ। ਅੱਛਾ ਅੱਛਾ ਮੈਨੂੰ ਆਖਦਾ ਮੱਝੀ ਲੈ ਜਾ ਮੁੰਜੀ ਛੱਡ ਦੇ। ਅੱਛਾ ਜੀ ਮੈਂ ਕਿਹਾ ਚਾਚਾ ਐਡੀ ਦੀ ਮੁੰਜੀ ਹੈ ਗਵਾਂ ਦੀਆਂ ਉਹ ਸਗਾ ਭੈਣ ਦਾ ਸਰੀ ਆ ਘਰ ਖਾਣੀ ਹੈ ਕਿ ਨਹੀਂ ਖਾਣੀ। ਅੱਛਾ ਉਹ ਮੱਝੀ 20-25 ਸਾਲ ਮੈਂ ਲੈ ਗਿਆ ਵਿੱਚ ਉਹ ਲੱਗਦਾ ਖਾਣਾ ਪੱਤਰ ਕੋਈ ਨਹੀਂ ਰੇਟ ਕੇ ਬਣਾ ਕਰ ਛੱਡਿਆ। ਮੈਂ ਲਿਆ ਨਾ ਸੀ ਕਈਆਂ ਦੀ ਯਾਦ ਨਾ ਕਈਆਂ ਨਹੀਂ। ਕਿਹਦੇ ਯਾਦ? ਚਾਚਾ ਨਿਹਾਲ ਅੱਛਾ ਚਾਚਾ ਕਸ਼ਾਲ ਅੱਛਾ ਜੀ ਚਾਚਾ ਫੌਜਾ ਹਾਂ ਤੇ ਕਿਹੜਾ ਫੌਜਾ? ਉਹ ਜਿਹੜਾ ਫੌਜਾ ਸੀਲੀ ਦਾ ਸੀ ਹਾਂ ਜਿਹਨੂੰ ਫੌਜਾ ਸੀਲੀ ਦਾ ਆਂਦੇ ਹਨ। ਆਹੋ ਉਹ ਫੌਜਾ ਆਹ ਅੱਛਾ ਦਾ ਜਾਣਾ ਦਾ ਨਾਂ ਜਾਉਂਦਾ। ਤੁਹਾਡਾ ਘਰ ਕਿੱਥੇ ਕਰਕੇ ਆ? ਅੱਛਾ ਹਾਂ ਨਾਲ ਹੀ ਤੁਹਾਡੇ ਗੁਆਂਢੀ ਕੋਈ ਸਰਦਾਰ ਆਇਆ ਸੀ ਸਿੱਖ ਘਰ ਕਿਸੇ ਦਾ? ਅਸੀਂ ਇਹਨਾਂ ਦੇ ਗੁਆਂਢੀ ਆ। ਕੀ ਗੁਆਂਢੀ ਸਾਹਿਬ? ਤੁਸੀਂ ਤਾਂ ਹੋ ਗਏ ਨਾ ਮੁਸਲਮਾਨ, ਤੁਸੀਂ ਇੱਥੇ ਰਹਿ ਮੁਸਲਮਾਨ ਹੋ ਗਏ। ਹੋਰ ਕੋਈ ਘਰ ਆਇਆ ਸਿੱਖਾਂ ਦਾ ਤੁਹਾਡਾ ਗੁਆਂਢੀ? ਨਹੀਂ ਹਾਂ ਸਾਡੇ ਪਸ਼ੋਕਰ ਸਾਨੂੰ ਨਾਚੀ ਆ ਗਏ ਬਾਬਾ ਇਕਬਾਲ ਜਿਹੜੇ ਖਤਰੇ ਸੀ। ਅੱਛਾ ਖੱਤਰੀ ਬਾਬਾ ਇਕਬਾਲ ਸੀ। ਇਕਬਾਲ ਖੱਤਰੀ ਸੀ ਕੋਈ? ਜੀ ਹਾਂ ਉਹਦਾ ਤੁਹਾਡੇ ਲਾਗੇ ਘਰ ਸੀ? ਨਾਲੋਂ ਨਾਲ ਸਾਂ ਕੰਧ ਆਂਦੀ ਸੀ ਨਾ। ਅੱਛਾ ਜੀ ਇੱਥੋਂ ਪਸ਼ੋਕਰ ਸਾਡਾ ਘਰ ਸੀ ਤੇ ਇੱਥੋਂ ਉਹਦੀ ਦੁਕਾਨ ਸੀ। ਅੱਛਾ ਜੀ ਤੇ ਉਹ ਖੱਤਰੀ ਬਾਬਾ ਇਕਬਾਲ ਕੀ ਕਰਦਾ ਹੁੰਦਾ ਸੀ? ਜੋ ਦਾਣਾ ਪੱਕਾ ਲੋਕਾਂ ਦਾ ਅੰਦਰ ਛੱਡ ਦਿੰਦਾ ਸੀ। ਦੁਕਾਨ ਬਣਾਈ ਸੀ? ਦੁਕਾਨ ਬਣਾਈ ਸੀ ਉਹਨਾਂ? ਹਾਂ ਜੀ ਜੋ ਦੁਕਾਨ ਦਾ ਕਾਰੋਬਾਰ ਸੀ ਜੀ। ਨਾਜ਼ਰੀਨ ਚੜ੍ਹਦੇ ਪੰਜਾਬ ਤਲਿੰਦਾ ਪੰਜਾਬ ਜਿੱਥੇ ਵੀ ਸਾਡਾ ਚੈਨਲ ਵੇਖਿਆ ਜਾ ਰਿਹਾ ਸਾਰੇ ਵੀਰਾਂ ਨੂੰ ਸਾਡਾ ਪਿਆਰ ਭਰਾ ਸਲਾਮ ਜੀ। ਦੋਸਤੋ ਇਹ ਪਿੰਡ ਠੁਕਰਾਂਵਾਲਾ ਮੱਲੀਆਂ ਇਹ ਪਿੰਡ ਜ਼ਿਲ੍ਹਾ ਗੁਜਰਾਂਵਾਲਾ 'ਚ ਪੈਂਦਾ ਹੈ ਜੀ। 1947 ਟਾਈਮ ਇੱਥੇ 3 ਹਿੱਸੇ ਸਿੱਖ ਸਰਦਾਰ ਮੱਲੀ ਕੌਮ ਦੇ ਸਿੱਖ ਸਰਦਾਰ ਰਹਿੰਦੇ ਹਨ ਅਤੇ ਹਿੰਦੂ ਖੱਤਰੀਆਂ ਦੇ ਘਰ ਸਨ। ਕਾਫੀ ਤੀਸਰਾ ਹਿੱਸਾ ਜਿਹੜਾ ਹੈ ਉਹ ਮੁਸਲਮਾਨਾਂ ਦਾ ਸੀ। ਥੋੜ੍ਹੇ ਬਹੁਤੇ ਘਰ ਯਾਨੀ ਮੁਸਲਮਾਨਾਂ ਹੈ, ਜ਼ਿਆਦਾ ਹਿੰਦੂ ਖੱਤਰੀ ਅਤੇ ਸਿੱਖ ਜਿਹੜੇ ਨੇ ਉਹ ਪਰਿਵਾਰ ਇੱਥੇ ਰਹਿੰਦੇ ਸਨ, ਜਿਹੜੇ 1947 ਟਾਈਮ ਹਿਜਰਤ ਕਰਕੇ ਆਪਣੇ ਪਰੇ ਘਰ ਛੱਡ ਕੇ ਸਾਰਾ ਕੁਝ ਇੱਥੇ ਅਤੇ ਚੜ੍ਹਦੇ ਪੰਜਾਬ ਚਲੇ ਗਏ ਸਨ। ਇੱਥੇ ਇੱਕ ਬਜ਼ੁਰਗ ਰਹਿੰਦੇ ਨੇ ਈਸਾਈ ਖਾਨਦਾਨ ਦੇ ਈਸਾਈ ਪਾਪਾ। ਇੱਕ ਸਾਨੂੰ ਪਤਾ ਚੱਲਿਆ ਕਿ ਉਹਨਾਂ ਦੀ 100 ਸਾਲ ਤੋਂ ਉੱਤੇ ਉਮਰ ਹੈ, ਯਾਨੀ 30-32 ਸਾਲ ਦੇ ਦੱਸਦੇ ਨੇ ਕਿ ਜਦੋਂ ਇੱਥੋਂ ਸਰਦਾਰ ਗਏ ਨੇ ਉਹ ਸਰਦਾਰਾਂ ਦੇ ਉਹ ਡੰਗਰ ਮਾਲ ਵੀ ਚਰਾਉਂਦਾ ਰਿਹਾ, ਇਹਨਾਂ ਦਾ ਨਾਂ ਰਹਿੰਦਾ ਰਿਹਾ ਅਥਲੀ, ਜਿਹਨੂੰ ਅਸੀਂ ਮੁਲਾਜ਼ਮ ਕਹਿੰਦੇ ਹਾਂ। ਅਤੇ ਚੱਲਦੇ ਪਿੰਡ ਦੇ ਅੰਦਰ ਚੱਲ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ, ਬਾਬੇ ਹੋਰਾਂ ਨੂੰ ਪੁੱਛਦੇ ਹਾਂ ਕਿ ਕਿਹੜੇ ਸਰਦਾਰ ਰਹਿੰਦੇ ਹਨ ਅਤੇ ਕੀ ਕੁਝ ਕਰਦੇ ਹਨ, ਖੱਤਰੀ ਦੀ ਦੁਕਾਨਾਂ ਕਿੱਥੇ ਸਨ, ਔਰ ਜਾਣ ਲੱਗੇ ਉਹਨਾਂ ਦਾ ਕੋਈ ਜ਼ੁਲਮ ਜ਼ਬਰਤ ਨਹੀਂ ਹੋਇਆ, ਉਹ ਵੱਢ ਟੁੱਕ ਹੋਈ ਜਾਂ ਨਹੀਂ ਹੋਈ, ਸਾਰੀ ਤਫਸੀਲੀ ਉਹਨਾਂ ਨਾਲ ਤੁਹਾਡੇ ਸਾਹਮਣੇ ਗੱਲ ਕਰਨੀ ਹਾਂ ਜੀ। ਆਓ ਚੱਲਦੇ ਹਾਂ ਪਿੰਡ। ਇਹ ਪਿੰਡ ਦੇ ਚੜ੍ਹਦੇ ਪਾਸੇ ਜੀ ਪੁਰਾਣਾ ਦਰਖਤ ਬੋਰਡ ਦਾ, ਇਹ ਹਜੇ ਤੱਕ ਵੀ ਹੈ 47 ਟਾਈਮ ਦਾ ਪਹਿਲਾਂ ਦਾ ਬੋਰਡ ਹੀ ਇਹ ਪਿੰਡ ਦੇ ਚੜ੍ਹਦੇ ਪਾਸੇ ਹੈ ਜੀ। ਇਹ ਬੋਰਡ ਜਿਹੜਾ ਨਜ਼ਰ ਆ ਰਿਹਾ ਸਾਹਮਣੇ ਬੋਰਡ ਦਾ ਦਰਖਤ ਇਹ 1947 ਤੋਂ ਪਹਿਲਾਂ ਦਾ ਹੀ। ਆ ਜਿਹੜਾ ਛੱਪੜ ਨਜ਼ਰ ਆ ਰਿਹਾ ਇਹ ਵੀ 1947 ਟਾਈਮ ਦਾ ਹੀ ਪੁਰਾਣਾ ਹੈ। ਹੈਲੋ ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖਦੇ ਪਏ ਹੋ ਸਾਡਾ YouTube ਚੈਨਲ ਅਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ ਅਤੇ ਮੇਰੇ ਨਾਲ ਭਾਈ ਅਕਰਮ ਸਾਹਿਬ। ਨਾਜ਼ਰੀਨ ਅਸੀਂ ਅੱਜ ਪਹੁੰਚੇ ਹਾਂ ਇੱਕ ਪਿੰਡ ਡੋਗਰਾਂਵਾਲਾ ਮੱਲੀਆਂ ਪਿੰਡ ਡੋਗਰਾਂਵਾਲਾ ਮੱਲੀਆਂ। ਇਹ ਪਿੰਡ ਜ਼ਿਲ੍ਹਾ ਗੁਜਰਾਂਵਾਲੇ 'ਚ ਪੈਂਦਾ। ਇਹ 47 ਤੋਂ ਪਹਿਲਾਂ ਸਾਰੇ ਪੂਰੇ ਪਿੰਡ ਦੇ ਵਿੱਚ ਸਾਰੇ ਮੱਲੀ ਸਰਦਾਰ ਰਹਿੰਦੇ ਹਨ, ਜਿਹੜੇ 47 ਟਾਈਮ ਜਦੋਂ ਉਜਾੜੇ ਹੋਏ ਅਤੇ ਉਹ ਇਸ ਪਿੰਡ ਵਿੱਚੋਂ ਮਾਈਗਰੇਟ ਹੋ ਕੇ ਇੰਡੀਆ ਚਲੇ ਗਏ। ਅਤੇ ਸਾਡੇ ਨਾਲ ਭਾਈ ਮੌਜੂਦ ਨੇ ਸੈਫ ਮੱਲੀ ਸਾਹਿਬ। ਇਹਨਾਂ ਦੇ ਦਾਦੇ ਪੜਦਾਦੇ ਹੋਰੀ ਵੀ ਜਿਹੜੇ ਪਹਿਲੇ ਸਿੱਖ ਸਨ, ਫਿਰ ਸਿੱਖਾਂ ਤੋਂ ਮੁਸਲਮਾਨ ਹੋ ਗਏ ਅਤੇ ਇੱਥੇ ਰਹਿ ਗਏ। ਇਹਨਾਂ ਦੇ ਬਾਕੀ ਸਾਰਾ ਪਰਿਵਾਰ ਜਿਹੜੇ ਨੇ ਦੂਸਰੇ ਦਾਦੇ ਦੇ ਭਰਾ ਵਗੈਰਾ ਹਨ ਸਾਰੇ ਉਹ ਜਿਹੜੇ ਇੰਡੀਆ ਚਲੇ ਗਏ। ਅਤੇ ਅਸੀਂ ਇਹਨਾਂ ਦੇ ਇਸ ਟਾਈਮ ਡੇਰੇ 'ਤੇ ਮੌਜੂਦ ਹਾਂ, ਇਹਨਾਂ ਨਾਲ ਸਾਰੀ ਗੱਲਬਾਤ ਕਰਨੇ। ਇਹ ਜਿਹੜੇ ਨੇ ਇੰਡੀਆ ਵੀ ਹੋ ਕੇ ਇੱਕ ਦਫਾ ਆਏ ਗਏ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਹੈ ਭਾਈ? ਠੀਕ ਜੀ ਜੀ, ਅੱਲਾ ਦਾ ਫਜ਼ਲ। ਭਾਜੀ ਨਾਂ ਕੀ ਆਪਣਾ? ਸੈਫੁੱਲਾ ਮੱਲੀ ਜੀ। ਸੈਫੁੱਲਾ ਮੱਲੀ। ਤੁਹਾਡੇ ਵਾਲ ਸਾਹਿਬ ਦਾ ਨਾਮ ਕੀ? ਕਬੀਰ ਅਲੀ ਮੱਲੀ। ਦਾਦਾ ਜੀ ਦਾ? ਮੁਬਾਰਕ ਅਲੀ ਮੱਲੀ। ਅਤੇ ਜਿਹੜਾ ਪੜਦਾਦਾ ਦਾ ਨਾਮ ਹੋਇਆ ਉਹ? ਮਾਣਾ ਸਿੰਘ ਸੀ ਪਹਿਲਾਂ, ਮਾਣਾ ਕੀ ਉਹਦਾ ਨਾਂ ਸੀ? ਮਾਣਾ ਸਿੰਘ ਮੱਲੀ। ਹਾਂ ਜੀ, ਮਾਣਾ ਸਿੰਘ। ਉਹ ਮੁਸਲਮਾਨ ਹੋਇਆ? ਉਹ ਮੁਸਲਮਾਨ ਹੋਏ ਨੇ। ਅੱਛਾ ਅੱਛਾ। ਭਾਜੀ ਇਹ ਪਿੰਡ ਕਿਹੜਾ ਜਿੱਥੇ ਬੈਠੇ ਆ?
ਡੋਗਰਾਂ ਵਾਲਾ ਮਲੀਆਂ। ਤੇ ਤਹਿਸੀਲ ਜ਼ਿਲ੍ਹਾ ਦਾ ਕਿਹੜਾ? ਤਹਿਸੀਲ ਨੌਸ਼ਹਿਰਾ ਵਿਰਕਾਂ, ਜ਼ਿਲ੍ਹਾ ਗੁਜਰਾਂਵਾਲਾ। ਜ਼ਿਲ੍ਹਾ ਗੁਜਰਾਂਵਾਲਾ। ਅੱਛਾ, ਪਿੰਡ 47 ਡੈਮ ਕਿੱਡਾ ਕੁ ਸੀ ਪਤਾ? ਵੱਡਿਆਂ ਕੋਲ ਤਾਂ ਸੁਣਿਆ ਹੋਣਾ ਸਾਰਾ। ਇਹ ਤਕਰੀਬਨ ਇੰਨੇ ਹੀ ਆ, ਥੋੜਾ ਬੜਾ ਬਾਹਰ ਇਜ਼ਾਫਾ ਹੋਇਆ। ਅੱਛਾ ਅੱਛਾ। ਨਹੀਂ ਬਰਾਦਰੀ ਕਿਹੜੀ ਰਹਿੰਦੀ ਸੀ? 47 ਤੋਂ ਪਹਿਲੇ? 47 ਤੋਂ ਪਹਿਲੇ ਜੀ ਸਿੱਖ ਹੀ ਸਨ ਤੇ ਮੱਲੀ ਸਨ ਸਾਰੇ। ਇੱਕ ਸਿੱਖ ਪਰਿਵਾਰ ਸਨ ਔਰ ਮੱਲੀ ਜ਼ਾਤ ਦੇ ਸਨ। ਠੀਕ ਹੈ। ਇੱਕ ਇੱਥੇ ਆਪਣਾ ਵਿਰਕ ਆਇਆ ਨੇ, ਉਹਨੇ ਸ਼ਹਿਰੇ ਵਿਰਕਾਂ ਤੋਂ ਪਰਾ ਪਿੰਡ ਸਾਧੂ ਗਰਾਇਆ। ਅੱਛਾ ਜੀ। ਉੱਥੇ ਆਏ, ਉੱਥੋਂ ਆਏ ਨੇ। ਤੇ ਇੱਕ ਬਰਾਦਰੀ ਅੱਗੋਂ ਆਪੇ 'ਚ ਰਿਸ਼ਤੇਦਾਰ ਸਨ, ਵਿਰਕਾਂ ਦੀਆਂ ਮਸ਼ੀਰਾ ਸੀ, ਉਹਨਾਂ ਨਾਲ ਹੁਸੈਨ ਉਹਦਾ ਨਾਂ ਸੀ। ਅੱਛਾ ਜੀ। ਉਹ ਈਸਰਗਿਆਂ ਤੋਂ ਆਏ ਨੇ। ਅੱਛਾ ਅੱਛਾ। ਸ਼ੇਰੋਗਿਆਂ ਤੋਂ ਆਏ ਨੇ। ਸ਼ੇਰੋਗਿਆਂ ਤੋਂ ਆਏ ਨੇ ਹੰਜਰਾ। ਹਾਂਜੀ। ਦੂਜੇ ਸਾਰੇ ਮਲੀਏ ਸਨ ਤੇ ਮੁਖਤਲਿਫ ਕੌਮਾਂ ਸਨ, ਛੋਟੀਆਂ ਮਾਛੀ, ਲੁਹਾਰ, ਤਰਖਾਨ, ਜਿਹੜੇ ਉਹ ਕੌਮਾਂ ਵਿੱਚ ਪਿੰਡਾਂ 'ਚ ਹੁੰਦੀਆਂ ਜਲਾਏ, ਉਹ ਕੌਮਾਂ ਆਏ ਸਨ। ਲੇਕਿਨ ਉਹਨਾਂ ਕੌਮਾਂ ਦੇ ਵਿੱਚ ਕੋਈ ਬੰਦਾ ਤਕਰੀਬਨ ਸਿੱਖ ਕੋਈ ਨਹੀਂ ਸੀ, ਉਹ ਮੁਸਲਮਾਨ ਹੀ ਸਨ ਸਾਰੇ। ਤੇ ਪਿੰਡ ਦੇ ਵਿੱਚ ਕੋਈ ਉਹਨਾਂ ਦਾ ਉਹ ਹੈ ਸੀ ਗੁਰਦੁਆਰਾ, ਪਤਾ ਕੋਈ? ਨਹੀਂ, ਗੁਰਦੁਆਰਾ ਕੋਈ ਨਹੀਂ ਸੀ। ਕੋਈ ਸੀ? ਗੁਰਦੁਆਰਾ ਕੋਈ ਨਹੀਂ। ਮਸਜਿਦ ਵੀ ਨਹੀਂ ਹੋਣੀ ਕਿਉਂਕਿ ਸਾਰੇ ਉਹਨਾਂ ਦਾ ਹੋਣਾ ਉਸ ਟਾਈਮ 47 ਤੋਂ ਪਹਿਲਾਂ। ਨਹੀਂ, ਮਸਜਿਦ ਹੈ ਸੀ। ਮਸਜਿਦ ਹੈ ਸੀ 47 ਤੋਂ ਪਹਿਲੇ ਵੀ ਹੈ ਸੀ। ਕੋਈ ਐਸਾ ਇਖਤਲਾਫ ਨਹੀਂ ਸੀ ਹੈ, ਕੋਈ ਐਸਾ ਉਹਨਾਂ ਦਾ ਇਖਤਲਾਫ ਨਹੀਂ ਸੀ ਹੈ। ਇਹਨੇ ਇੱਕ ਦੋ ਘਰ ਜਿਹੜੇ ਮੁਸਲਮਾਨ ਸਨ ਬਣਾਈ ਹੋਈ ਸੀ। ਛੋਟੀ ਆਵਾਮ ਸਾਰੀ ਮੁਸਲਮਾਨ ਹੀ ਸੀ। ਅੱਛਾ ਅੱਛਾ ਅੱਛਾ। ਛੋਟੀ ਜਿਹੜੀ ਕੌਮਾਂ ਨੇ ਛੋਟੀਆਂ, ਇਹ ਸਾਰੀਆਂ ਮੁਸਲਮਾਨ ਸਨ, ਲੇਕਿਨ ਉਹਨਾਂ ਨੂੰ ਤੰਗ ਨਹੀਂ ਹਨ ਕਰਦੇ, ਨਾ ਹੀ ਉਹਨਾਂ ਦਾ ਕੋਈ ਇਖਤਲਾਫ ਸੀ। ਇਹ ਪਿਆਰ ਮੁਹੱਬਤ ਸਹੀ ਰਹਿ ਰਹੇ ਜਾਂ ਇਤਮਾਨਾਨ ਨਾਲ ਰਹਿ ਰਹੇ ਸਨ। ਸਹੀ। ਤੇ ਇੱਥੇ ਕੋਈ ਖੂਹ ਖਾ ਹੋਣਗੇ? ਹਾਂਜੀ, ਖੂਹ ਹੈ ਨਾ, ਖੂਹ ਹੈ ਸਨ। ਇੱਕ ਤੇ ਹੈ ਉਹ ਸਾਹਮਣੇ ਜਿਹੜੀ ਨਾ ਖਜੂਰ ਸਾਹਮਣੇ ਨਜ਼ਰ ਆ ਰਹੀ, ਇੱਥੇ ਬੜਾ ਵੱਡਾ ਬੋਰਡ ਸੀ। ਅੱਛਾ ਜੀ। ਇੱਥੇ ਵੀ ਖੂਹ ਸੀ। ਇੱਕ ਹੈ ਜੇ ਤੁਹਾਨੂੰ ਮੈਂ ਬੋਰਡ ਵਿਖਾਈ, ਉੱਥੇ ਵੀ ਖੂਹ ਸੀ। ਉੱਥੇ ਵੀ ਖੂਹ ਸੀ। ਇੱਕ ਇਹਨਾਂ ਮਕਾਨਾਂ ਦੀ ਪਿਛਲੀ ਸਾਈਡ ਜਿੱਥੇ ਬਾਜਰਾ ਨਾ, ਉਹ ਨਿੱਕਾ ਨਿੱਕਾ, ਹਾਂਜੀ ਹਾਂਜੀ, ਉੱਥੇ ਵੀ ਖੂਹ ਸੀ। ਅੱਛਾ, ਉੱਥੇ ਵੀ ਖੂਹ ਸੀ। ਹਾਂ, ਇੱਕ ਉਹ ਸਫੇਦ ਤੁਹਾਨੂੰ ਨਜ਼ਰ ਆਉਂਦਾ ਛੋਟਾ ਜਿਹਾ, ਹਾਂਜੀ, ਉਹ ਅੰਬ ਦੇ ਬੂਟੇ ਦੇ ਬੂਟੇ ਦੇ ਥੱਲੇ, ਹਾਂਜੀ ਹਾਂਜੀ, ਉੱਥੇ ਵੀ ਖੂਹ ਸੀ। ਉੱਥੇ ਵੀ ਖੂਹ ਸੀ। ਇੱਕ ਇੱਧਰ ਖੂਹ ਸੀ। ਅੱਛਾ ਅੱਛਾ। ਇੱਕ ਇਸ ਪਾਸੇ ਖੂਹ ਸੀ। ਤਕਰੀਬਨ ਬੜੇ ਖੂਹ, ਇੱਕ ਪਿੰਡ ਦੇ ਵਿੱਚ, ਦੋ ਪਿੰਡ ਦੇ ਵਿੱਚ ਖੂਹ ਸਨ। ਅੱਛਾ, ਮਸਜਿਦ ਦੇ ਖੂਹ। ਹਾਂ, ਮਸਜਿਦ ਵਿੱਚ ਖੂਹ ਸੀ। ਨਾ ਤਕਰੀਬਨ ਇਹਦਾ ਨਵਾਂ ਨਿੱਕਾ ਸੀ, ਇਹਦਾ ਮੋਲੋ ਵਾਲੀ ਆ। ਇੱਥੇ ਘੁਮਿਆਰ ਆਵੀ ਪਕਾਉਂਦੇ ਹੁੰਦੇ ਹਨ, ਇਹਦਾ ਆਵੀ ਵਾਲਾ, ਇਹਨੂੰ ਆਵੀ ਵਾਲਾ ਆਉਂਦੇ ਹਨ। ਆਵੀ ਪਕਾਉਂਦੇ ਕੀ ਮਤਲਬ? ਭਾਂਡੇ, ਮਿੱਟੀ ਦੇ ਭਾਂਡੇ, ਮਿੱਟੀ ਦੇ ਭਾਂਡੇ। ਹਾਂ, ਨਹੀਂ ਨਹੀਂ, ਮਿੱਟੀ ਦੇ ਭਾਂਡੇ ਪਕਾਉਂਦੇ ਹੁੰਦੇ ਹਨ। ਅੱਛਾ ਅੱਛਾ। ਤੇ ਉਹਦਾ ਨਾਂ ਆਵੀ ਵਾਲਾ ਸੀ। ਹਾਂਜੀ ਹਾਂਜੀ। ਉਹ ਪਰਾਂ ਖੂਹ ਜਿਹੜਾ, ਉਹਦਾ ਨਾਂ ਰਾਜੇ ਵਾਲਾ ਸੀ। ਇਸ ਤਰ੍ਹਾਂ ਮੁਖਤਲਿਫ ਨਾਂ ਸਨ ਉਹਨਾਂ ਦੇ। ਇਹ ਟੋਭਾ ਜਿਹਨੂੰ ਅਸੀਂ ਛੱਪੜ ਕਹਿੰਦੇ ਆ, ਇਹ ਵੀ ਪਹਿਲਾਂ ਦਾ? ਇਹ 47 ਤੋਂ ਪਹਿਲਾਂ ਦਾ। ਅੱਛਾ, ਇਹ ਪੁਰਾਣੇ 47 ਤੋਂ ਪਹਿਲਾਂ? ਪੁਰਾਣੇ 47 ਤੋਂ ਪਹਿਲਾਂ ਉਸੇ ਜਗ੍ਹਾ ਤੇ ਹੀ। ਉਸੇ ਜਗ੍ਹਾ ਤੇ। ਹਾਂਜੀ। ਅੱਛਾ ਭਾਜੀ, ਇਹ ਜਿਹੜੇ ਮੱਲੀ ਸਿੱਖ ਸਰਦਾਰ ਜਿਹੜੇ ਪਰਿਵਾਰ ਘਰ ਰਹਿੰਦੇ ਹਾਂ, ਉਹਨਾਂ ਦੇ ਕੋਈ ਨਾਂ ਨੂੰ ਦੱਸੋ, ਹਾਂ, ਕੋਈ ਯਾਦ ਤੁਹਾਨੂੰ? ਤਾਰਾ ਸਿੰਘ। ਹਾਂਜੀ। ਤਾਰਾ ਸਿੰਘ ਤੇ ਪਿਆਰਾ ਸਿੰਘ। ਅੱਛਾ ਜੀ। ਖੜਕ ਸਿੰਘ। ਅਜਾਗਰ ਸਿੰਘ। ਅਜਾਗਰ ਸਿੰਘ। ਹਾਂ, ਅਜਾਗਰ ਸਿੰਘ। ਫੌਜਾ ਸਿੰਘ। ਇਹ ਤਕਰੀਬਨ ਮੈਨੂੰ ਯਾਦ ਨੇ। ਅੱਛਾ ਭਾਜੀ, ਆਪ ਤੁਹਾਡੇ ਪਿੰਡ ਦੇ ਆਲੇ ਦੁਆਲੇ ਜਿਹੜੇ ਪਿੰਡ ਦੋ ਚਾਰ ਦੱਸੇ ਕਿਹੜੇ ਕਿਹੜੇ? ਸਾਡੇ ਪਿੰਡ ਦੇ ਆਲੇ ਦੁਆਲੇ ਪਿੰਡ ਜੀ, ਦੱਖਣ ਦੀ ਤੇ ਲਾਂਦੇ ਦੀ ਗੋਠੇ 'ਚ ਫੰਮੇ ਸਰਾ ਤੇ ਸਿੱਧਾ ਲਾਂਦੇ ਵੇ ਅਰਗਣ। ਅੱਛਾ, ਤੁਹਾਡੀ ਮੈਂ ਗੱਲ ਥੋੜੀ ਇਹ ਜਿਹੜੇ ਫੰਮੇ ਸਰਾ ਦੱਸੇ, ਇਹ ਵੀ ਸਿੱਖਾਂ ਸਰਦਾਰਾਂ ਦਾ ਪਿੰਡ ਸੀ ਮੇਰੇ ਖਿਆਲ? ਨਹੀਂ, ਇੱਥੇ ਥੋੜੇ ਸਿੱਖ ਸਨ। ਅੱਛਾ, ਇੱਥੇ ਥੋੜੇ ਸਿੱਖ, ਦੂਜੇ ਜਿਹੜੇ ਨੇ ਉਹ ਮੁਸਲਮਾਨ ਸਨ। ਇਹ ਸਰਾ ਜਿਹੜੇ ਨਾ, ਇਹ ਵੀ ਲਾਮੋ ਆਏ ਨੇ ਕਦੀ ਦੇ। ਅੱਛਾ ਅੱਛਾ। ਇਹਨਾਂ ਦੇ 12 ਪਿੰਡ ਨੇ ਸਰਾਵਾਂ ਦੇ। ਇੱਥੇ 12 ਪਿੰਡ, ਲੇਕਿਨ ਇਹ ਪਹਿਲੇ ਹੀ ਮੁਸਲਮਾਨ ਸਨ। ਇਹ ਹੈ ਹੀ ਮੁਸਲਮਾਨ ਸਨ। ਇੱਕ ਇਹ ਆਏ ਨੇ ਮਾਝੇ ਤੋਂ, ਕਸੂਰ ਵਾਲ ਜਿਹੜਾ ਮਾਝਾ ਹੁੰਦਾ ਸੀ ਨਾ, ਉੱਥੋਂ ਆਏ ਨੇ। ਕਦੀ ਆਏ, ਕਦੀ ਦੇ। ਸਹੀ। ਪਹਿਲਾਂ ਦੇ? ਹਾਂ, ਪਹਿਲਾਂ ਦੇ। ਇੱਕ ਹੈ ਪਿੰਡ ਕਿੱਕਰ ਵਾਲਾ, ਉਹਦਾ ਉਹ ਮਸ਼ਮੂਲਾ ਫੰਮਿਆਂ ਦਾ। ਅੱਛਾ। ਖੂਹ, ਉੱਥੇ ਸਿੱਖ ਸਨ ਸਾਰੇ। ਅੱਛਾ ਅੱਛਾ। ਕਿੱਕਰ ਵਾਲਾ? ਆਹੋ ਯਾਰ, ਛੇਤੀ ਲਿਆ ਧਰ ਕੇ। ਉਹ ਕਿੱਕਰ ਵਾਲਾ ਡੇਰਾ ਉਹਨੂੰ ਆਉਂਦੇ ਨੇ। ਉਹ ਪੀਪਲ ਸੇ ਬੈਠੇ ਨੇ। ਉਹ ਇਹਦੇ ਨਾਨਕੇ ਨੇ। ਜੱਦਾੜੀ ਵਾਲਾ ਤੁਹਾਨੂੰ ਗੱਲ ਨਹੀਂ ਕਰਾਈ, ਇਹਦੇ ਉਹ ਨਾਨਕੇ ਨੇ। ਅੱਛਾ ਅੱਛਾ। ਪਿੱਛੋਂ ਫਰੂਕ ਝੂੜਕਾਣੇ ਆਏ ਨੇ, ਨਾਨਕੀ ਵਿਰਸਾ ਤੇ। ਇਹਦੇ ਉਹ ਨਾਨਕੇ ਨੇ। ਸਾਡਾ ਦਾਦਾ ਵਿਆਹਿਆ ਸੀ ਉਹ ਨਾਲ। ਅੱਛਾ ਅੱਛਾ। ਇਹਦੇ ਉਹ ਨਾਨਕੇ ਨੇ। ਤੇ ਇੱਕ ਨੇ ਉਹ ਆਪਣਾ ਫੰਮੀ, ਉਹ ਇੱਕ ਪੱਤੀ ਸੀ ਸਿੱਖਾਂ ਦੀ, ਇੱਕ ਪੱਤੀ ਐਸੀ ਸਿੱਖਾਂ ਦੀ, ਦੂਜੇ ਸਾਰੇ ਮੁਸਲਮਾਨ ਹੀ ਸਨ। ਇਹ ਸਾਹਮਣਾ ਲਾਂਦੇ ਪਿੰਡੇ ਉਹ ਅਰਗਣ,
ਅਰਗਨ ਅਰਜਨ ਕੇ ਅਰਗਨ 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 ਉਹਦੇ ਨਾਲ ਬੰਗਲਾ ਅਰਗਨ ਬੰਗਲਾ ਦੇ ਨਾਂ ਤੋਂ ਮਸ਼ਹੂਰ ਸਨ ਉਦੋਂ ਹੀ। ਅੱਛਾ ਪਿੰਡ ਉਹ, ਲੇਕਿਨ ਉਹ ਸਾਰਾ ਮੁਸਲਮਾਨਾਂ ਦਾ। ਇਹ ਤੁਹਾਡੀ ਕਾਨਮੋਰ ਪਿੰਡ ਚੱਕ ਚੌਧਰੀ, ਪਿੱਛੇ ਚੱਕ ਚੌਧਰੀ, ਇੱਥੇ ਵੀ ਮੱਲੀ ਸਨ ਸਾਰੇ ਤੇ ਸਿੱਖ ਸਨ। ਮੱਲੀ ਸਿੱਖ ਸਨ, ਮੱਲੀ ਸਿੱਖ ਸਨ। ਇਹ ਵੀ ਪਿੰਡ ਨੇ 2-3। ਇਹਦਾ ਇੱਕ ਦਾ ਨਾਂ ਹੈ ਗੱਗੇ, ਮਾੜੀ ਕੋਟ, ਰਜਾਦਾ। ਕੁਛ ਰਹਿ ਗਏ ਨੇ ਮੁਸਲਮਾਨ ਹੋ ਕੇ ਤੇ ਕੁਛ ਇੱਥੇ ਇਹ ਹੈ ਨਹੀਂ, ਪਿੰਡ ਹੀ ਮੱਲੀਆਂ ਦੇ ਨੇ ਸਿੱਖਾਂ ਦੇ। ਸਾਰੇ ਮੱਲੀ ਸਿੱਖਾਂ ਦੇ ਪਿੰਡ ਜਿਹੜੇ ਸਾਰੇ ਮੱਲੀ ਸਿੱਖ ਨੇ। ਉਹ ਤੁਹਾਨੂੰ ਫਿਰ ਪਿੱਛੋਂ ਛੱਡੀਆਂ ਸਟਾਰਟ ਹੀ ਉਹ ਤੋਂ ਕਰਨਾ ਸੀ। ਸਾਡੇ ਪਤਾ ਨਹੀਂ ਜੀ ਕੋਈ 200 ਸਾਲ ਤੋਂ ਕੋਈ 400 ਸਾਲ ਤੋਂ ਪਹਿਲਾਂ ਅਸੀਂ ਪਟਿਆਲੇ ਰਿਆਸਤ 'ਚੋਂ ਆਏ ਹਾਂ। ਸਾਡੇ ਵੜਕੇ ਇਹ 200 ਜਾਂ 400 ਜਾਂ 300 ਇਹ ਤਕਰੀਬਨ ਉਹ ਮੈਨੂੰ ਡੇਟ ਨਹੀਂ ਯਾਦ, ਲੇਕਿਨ ਸਾਡੇ ਵੱਡੇ ਜਿਹੜੇ ਨਾ ਉਹ ਪਟਿਆਲੇ ਰਿਆਸਤ 'ਚੋਂ ਆਏ। ਇੱਥੇ ਆ ਕੇ ਬਾਅਦ ਹੋਏ ਨੇ। ਇਹ ਚੱਕ ਚੌਧਰੀ ਦੇ ਨਾਲ ਪਿੰਡ ਹੈ ਪੇੜ ਚੌਕ ਹੈਗਾ। ਹਾਂ ਪੇੜ, ਉਹ ਪੇੜ 47 ਤੋਂ ਪਹਿਲਾਂ ਦਾ ਉੱਚਾ ਜਿਹਾ ਜਿਹੜਾ ਉਹ 47 ਤੋਂ ਕਦੀ ਪਹਿਲਾਂ ਦਾ। ਇੱਥੇ ਲਿਆ ਕੇ ਉਹਨਾਂ ਡੇਰਾ ਲਾਇਆ ਸੀ। ਅੱਛਾ ਜੀ। ਉਹਨਾਂ ਨੇ ਇੱਥੇ ਵਿਰਕ ਰਹਿੰਦੇ ਸਨ। ਉਹ ਬਰਾਦਰੀਆਂ ਭਾਈ ਕੋਈ ਮਾੜਾ ਹੁੰਦਾ ਕੋਈ ਤਗੜਾ ਹੁੰਦਾ ਉਹ ਝਗੜ ਪਏ। ਉਹ ਸਾਡੇ ਮਦਦ ਕੀਤੀ ਮਾੜਿਆਂ ਦੀ, ਛਡਾਣ ਲੱਗੇ ਉਹਨਾਂ ਨੂੰ ਗਾਲ ਮੰਦਾ ਕੱਢਿਆ, ਉਹ ਵੀ ਨਾਲ ਲੜ ਪਿਆ ਮਾੜਿਆਂ ਦੇ ਰਲ ਕੇ। ਉਹ ਗੁੱਲੀਸਰ ਪੋਲਾ ਹੋਇਆ ਵਾਹ 2-4 ਦਿਨ ਗੁਜ਼ਰੇ ਤੋਂ ਜਿਹੜੇ ਮਾੜੇ ਸਨ ਉਹਨਾਂ ਆਖਿਆ ਯਾਰ ਇੰਝ ਕੰਮ ਕਰੀਏ, ਇਹਨਾਂ ਨਾਲ ਰਿਸ਼ਤੇਦਾਰੀ ਕਰ ਲਈਏ। ਚਲੋ ਉਹਨਾਂ ਆਪਣੀ ਸਲਾਹ ਕਰਕੇ ਸਾਡਿਆਂ ਮੜਕੜਿਆਂ ਨੂੰ ਆਖਿਆ ਵੀ ਜਾਂ ਰਿਸ਼ਤਾ ਲੈ ਲਓ ਤੇ ਜਾਂ ਦੇ ਦਿਓ। ਉਹਨਾਂ ਕਹਿੰਦਾ ਤੁਹਾਨੂੰ ਕੱਲ੍ਹ ਦੱਸਾਂਗੇ। ਉਹਨਾਂ ਕਿਹਾ ਜੇ ਤੁਸੀਂ ਦੇਣਾ ਦੇ ਦਿਓ, ਹਾਂ ਕੋਈ ਨਹੀਂ ਦੇਣਾ। ਚਲੋ ਉਹਨਾਂ ਰਿਸ਼ਤਾ ਦੇ ਦਿੱਤਾ। ਕੁਛ 6 ਮਹੀਨੇ ਗੁਜ਼ਰੇ ਤਾਂ ਉਹਨਾਂ ਕਿਹਾ ਅਸੀਂ ਹੁਣ ਚੱਲੇ ਹਾਂ ਵਾਪਸ। ਉਹ ਮਾਵਾਂ ਧੀਆਂ ਦਾ ਫਿਰ ਭੇਦ ਰੱਖਦਾ। ਧੀ ਨੂੰ ਉਹਨਾਂ ਆਖਿਆ ਜਾ ਕੇ ਆਪਣੇ ਮਾਂ ਪਿਓ ਨੂੰ ਮਿਲਿਆ। ਮਾਂ ਆਖਿਆ ਕੰਜਰਾਖੀ ਨੂੰ ਦੇਖ ਲਈ, ਉਹ ਜਾਂਦੇ ਨਹੀਂ ਪਖੋਰੇ ਓੜ ਨੇ ਗਡੋੜ ਨੇ ਕੌਣ ਹੈ ਤੇ ਕੌਣ ਨੇ ਕਿਤੇ ਧੀ ਲੈ ਹੋ ਸਕੇ ਮੈਂ ਕਰ ਲਾਂਗਾ ਬੰਦੋਬਸਤ, ਤੂੰ ਚੁੱਪ ਕਰ। ਇਹ 12 ਪਿੰਡ ਗਧਾਂ ਵਾਲੇ ਤੋਂ ਲੱਗ ਕੇ ਤੇ 12 ਪਿੰਡ ਸਾਨੂੰ ਉਹਨਾਂ ਵਿਰਕਾਂ ਦਿੱਤੇ ਨੇ। ਅਸੀਂ ਉਹਨਾਂ ਹੀ ਜਦਾਦ ਦੇ ਚਾਂ ਅੱਗੋਂ 12 ਪਿੰਡ ਬਣਦੇ ਨੇ ਕਾਮੋ ਮੱਲੀ ਤੀਕਰ। ਇਹ ਸਿੱਧੇ ਉਹ ਨੇ। ਜਿਵੇਂ ਸਰਾਵਾਂ ਨੂੰ 12 ਪਿੰਡ ਚੱਠਿਆਂ ਦਿੱਤੇ ਨੇ ਤੇ ਸਾਨੂੰ 12 ਪਿੰਡ ਜਿਹੜੇ ਨੇ ਉਹ ਦਿੱਤੇ ਨੇ ਵਿਰਕਾਂ ਨੇ। ਸਿੱਖ ਸਰਦਾਰ ਸਨ, ਉਹਨਾਂ ਦਿੱਤੇ ਸਨ ਕਿ ਜਾਓ ਨਾ ਹੁਣ ਤੁਸੀਂ ਵਾਪਸ ਨਾ ਜਾਓ। ਅਸੀਂ ਫਿਰ ਉਦੋਂ ਦੇ ਇੱਥੇ ਹੀ ਆਬਾਦ ਹੋ ਗਏ ਹਾਂ ਤੇ ਅੱਗੋਂ ਪਾਰਟੀਸ਼ਨ ਹੋ ਗਈ। ਸਾਡੇ ਪਿੰਡ ਨੁਕਸਾਨ ਨਹੀਂ ਕਿਸੇ ਦਾ ਹੋਇਆ, ਕਿਸੇ ਬੰਦੇ ਦਾ ਵੀ ਨਹੀਂ ਹੋਇਆ। ਯਾਨੀ ਕਿਉਂਕਿ ਸਾਰਾ ਪਿੰਡ ਸਰਦਾਰਾਂ ਦਾ ਸੀ, ਲੱਗ ਲੈਣ ਵੀ ਸੀ। ਨਹੀਂ ਵੈਰ ਭੰਡੀ ਵੀ ਆਇਆ ਸੀ ਵਿੱਚ। ਹਾਂ ਸੁਖ ਮੱਲੀ ਸੀ ਇੱਕ ਬਹੁਤ ਬਾਦਰ ਸੁਖ ਮੱਲੀ। ਉਹ ਸਿੱਖ ਸੀ, ਸੁਖ ਮੱਲੀ ਉਹਦਾ ਨਾਂ ਸੀ। ਕਿਉਂਕਿ ਪਿੰਡ ਹੀ ਸਾਰਾ ਮੱਲੀ ਸਰਦਾਰਾਂ ਦਾ। ਉਹਦੀ ਗੱਲ ਤੇ ਵੈਰ ਵੀ ਹੈ ਸੀ ਸਾਡੇ ਬਰਾਦਰੀ ਦੇ ਵਿੱਚ, ਵੈਰ ਵੀ ਹੈ ਸੀ। ਸਾਡੇ ਹੀ ਦਾਦਾ ਕਤਲ ਹੋਇਆ ਸੀ। ਅੱਛਾ ਜੀ। ਆਹ ਤੇ ਆਪੇ 'ਚ ਹੀ ਸਨ ਤੇ ਕੋਈ ਐਸਾ ਨੁਕਸਾਨ ਨਹੀਂ ਕਿਸੇ ਦਾ ਹੋਇਆ, ਬਿਲਕੁਲ ਨਹੀਂ ਹੋਇਆ। ਸਗੋਂ ਇੱਕ ਦੂਜੇ ਦੀ ਅਮਦਾਦ ਕਰਕੇ ਉਹਨਾਂ ਨੇ ਆਪਣਾ ਬਣਿਆ ਸੀ ਝੂੜਕਾਣਾ। ਉਸ ਵੇਲੇ ਸੀ ਹੁਣ ਫਰੂਕਾਬਾਦ ਹੋ ਗਿਆ। ਝੂੜਕਾਣਾ ਉੱਥੇ ਕੈਂਪ ਲੱਗਾ ਸੀ, ਉੱਥੇ ਜਾ ਕੇ ਪਹੁੰਚਾ ਕੇ ਆਉਂਦੇ ਆ। ਤੇ ਸਾਡੇ ਦੇ 2 ਪੜਦਾਦਿਆਂ ਦੀ ਇਲਾਜ ਜਿਹੜੀ ਨਾ ਉਹਨਾਂ ਦੇ ਦਾਦਿਆਂ ਪੜਦਾਦਿਆਂ ਉਹ ਇੱਥੇ ਕਲਮਾ ਪੜ ਗਿਆ। ਲੇਕਿਨ ਫਿਰ ਬਦਕਿਸਮਤੀ ਨਾਲ ਉਹਨਾਂ ਨੇ ਆਖਿਆ, ਕਿਸੇ ਉਹਨਾਂ ਨੂੰ ਆ ਕੇ ਆਖਿਆ ਜੀ ਫੌਜ ਪੈਂਦੀ ਹੈ ਵੀ ਇਹ ਪੈਂਦਾ ਪਿਆ ਉਹ ਪੈਂਦਾ ਪਿਆ। ਉਹ ਬੜਾ ਨਾ 20 ਰੁਪਏ ਕਰਦੇ ਨੇ ਜਿਹੜਾ ਉਹ ਫਿਰ ਰਾਤੋਂ ਰਾਤ ਟੁਰ ਗਿਆ। ਉਹ ਗਏ ਸਨ ਇਹਨੇ ਮੁਸਲਮਾਨ ਹੋ ਗਏ ਸਨ। ਮੁਸਲਮਾਨ ਹੋ ਗਿਆ। ਅੱਛਾ ਮੁਸਲਮਾਨ ਹੋ ਗਏ, ਕੇਸ ਲਵਾ ਕੇ ਤੇ ਉਹ ਗਏ ਨੇ ਬਾਅਦ 2 ਮਹੀਨਿਆਂ ਬਾਅਦ। ਅੱਛਾ 2 ਮਹੀਨਿਆਂ ਬਾਅਦ ਗਏ ਨੇ। ਜਿਹਦੇ ਨਾਲ ਤੁਹਾਡੀ ਗੱਲ ਵਿਆਹ ਕਰਾਉਣਾ, ਇਹਦਾ ਸਕਾ ਦਾਦਾ ਸੀ ਉਹਨਾਂ 5 ਚੋਂ। ਉਹਦਾ ਨਾਂ ਸੀ ਵਰਿਆਮ ਸਿੰਘ। ਉਹ ਕਤਲ ਹੋ ਗਿਆ ਸੀ ਉਹ ਨਾ, ਉਹ ਮਰ ਗਿਆ ਸੀ। ਉਹਦਾ ਪੁੱਤਰ ਤੇ ਉਹਦੀਆਂ 2 ਧੀਆਂ ਤੇ ਉਹਦੀ ਬੀਵੀ ਉਹ ਗਏ ਨੇ 8 ਮਹੀਨਿਆਂ ਬਾਅਦ। ਇੱਥੋਂ 8 ਮਹੀਨੇ ਬਾਅਦ ਗਏ ਨੇ। ਉੱਥੇ ਹੁਣ ਗੁਜਰਾਬਾਦ ਨੇ, ਉਹ ਉੱਥੇ ਘਰ ਨਾਲ ਉਹ ਗੁਜਰਾਬਾਦ ਨੇ ਉੱਥੇ। 8 ਮਹੀਨੇ ਬਾਅਦ ਗਏ। ਜਿਹਨੂੰ ਆ ਪਾਤੜੇ ਮੈਂ ਉਹ ਕੁੜੀ ਨੂੰ ਮਿਲਾਉਣਾ ਪਿਆ, ਨੰਬਰ ਤੇ ਮਿਲਦਾ ਨਹੀਂ ਪਿਆ। ਉਹ ਮੇਰੀ ਭੈਣ ਲੱਗਦੀ ਹੈ ਰਿਸ਼ਤੇ 'ਚੋਂ। ਜਿਹੜੇ ਚੜ੍ਹਦੇ ਪੰਜਾਬ ਚਲੇ ਗਏ ਨੇ, ਜਿਹੜੇ ਚੜ੍ਹਦੇ ਪੰਜਾਬ ਚਲੇ ਗਏ ਨੇ ਉਹ ਮੇਰੇ ਰਿਸ਼ਤੇ 'ਚ ਭੈਣ ਲੱਗਦੀ ਆ ਭਤੀਜਾ ਲੱਗਦਾ ਹੈ। ਪਹਿਲਾਂ ਗੱਲ ਕੀਤੀ ਜਿਹਦੇ ਨਾਲ ਪਹਿਲਾਂ ਗੱਲ ਕੀਤੀ ਹੈ, ਇਹ ਭਤੀਜਾ ਲੱਗਦਾ ਹੈ ਆਹ ਰਿਸ਼ਤੇ 'ਚ। ਇਹ ਪੀਪਲ ਤੇ ਬੈਠੇ ਨੇ। ਇੱਕ ਜਿਹੜੇ ਨੇ ਅਜ਼ੀਜ਼ ਸਨ ਸਾਡੇ, ਉਹ ਇੱਥੇ ਆਇਆ ਵੀ ਸੀ ਐਤਕੀ ਗੁਰੂ ਨਾਨਕ ਤੇ ਆਇਆ ਸੀ। ਉਹਦਾ ਨੰਬਰ ਹੈ ਓਏ
हाँ वो आया सी वो रत्ते खेड़े बैठे हैं ਜਿਹੜੇ ਸਿੱਖ ਰਹਿੰਦੇ ਹਾਂ ਮੱਲੀ ਸਾਰੇ ਸਰਦਾਰ ਇਹਨਾਂ ਵਿੱਚੋਂ ਸਾਰਿਆਂ ਨੂੰ ਤਗੜਾ ਘਰ ਕਿਹੜਾ ਸੀ ਹੈ ਬਿਲਕੁਲ ਅਸੀਂ ਤੁਸੀਂ ਸੋ ਹਾਂ ਕਿੰਨੇ ਮਰਬੇ ਜ਼ਮੀਨ ਸੀ ਤੁਹਾਡੇ ਸਾਡੇ ਜੀ 8 ਸਨ 40 ਕਿੱਲੇ ਅੱਛਾ 5 ਕਿੱਲੇ ਜੋ ਆਈ ਸੀ ਉਸ ਵੇਲੇ ਮਰਬਿਆਂ ਦੀ ਲੋੜ ਕੋਈ ਨਹੀਂ ਸੀ ਅੱਛਾ ਅੱਛਾ ਉਸ ਵੇਲੇ ਮਰਬਿਆਂ ਕੋਲ ਸਾਡਾ ਜੀ ਜਿਹੜਾ ਇਹ ਸਾਡੇ ਸਾਹਮਣੇ ਤਾਏ ਨੇ ਇਹ ਸਾਹਮਣਾ ਘਰ ਜੀ ਚਿੱਟਾ ਜੀ ਨੂੰ ਕਲੀ ਹੋਈ ਅੱਜ ਕਲੀ ਹੋਈ ਹੈ ਅੱਛਾ ਜੀ ਇਹ ਸਾਡੇ ਤਾਏ ਨੇ ਸਾਡੇ ਉਸ ਦਾਦੇ ਦਾ ਨਾਂ ਸੀ ਸਿਉਨਾ ਮੱਲੀ ਸਿੰਘ ਹਾਂ ਨਹੀਂ ਉਹ ਤੇ ਮੁਸਲਮਾਨ ਨਹੀਂ ਸਨ ਅੱਛਾ ਇਹ ਮੁਸਲਮਾਨ ਹੋ ਗਏ ਉਹ ਮੁਸਲਮਾਨ ਨਹੀਂ ਸਨ ਉਹ ਸੋਨਾ ਮੱਲੀ ਸੀ ਇੱਕ ਬੀਬੀ ਉਹਦੀ ਸਰਕਿਆਂ ਦੀ ਸੀ ਅੱਛਾ ਜੀ ਹਾਂ ਉਹਨੂੰ ਖੋਰੇ ਕੋਈ ਹਰਾਮ ਧਾਰੀਏ ਕੀ ਉਹਨਾਂ ਨੂੰ ਆਉਂਦੇ ਹੁੰਦੇ ਹਨ ਉੱਥੇ ਇੱਕ ਅਸੀਂ ਸਿਆਲਕੋਟ ਦੀ ਸੀ ਅੱਛਾ ਇੱਕ ਜਿਹੜੀ ਸੀ ਉਹ ਘੁੰਮਣ ਸੀ ਉਹ ਪਤਾ ਨਹੀਂ ਕਿੱਥੋਂ ਦੀ ਸੀ ਉਹਦੇ ਵਿੱਚੋਂ ਬੱਚੀਆਂ ਹਨ ਤੇ ਦੂਜੇ ਤਰੇ ਉਹ ਭਾਈ ਸਨ ਉਹ ਵੀ ਉਹਦਾ ਨਾਂ ਸਿਉਨਾ ਸੀ ਸਾਡੇ ਦਾਦੇ ਦਾ ਨਾਮ ਮੁਬਾਰਕ ਸੀ ਦੋਵੇਂ ਸਕੇ ਭਾਈ ਸਨ ਤੀਜਾ ਕਤਲ ਹੋ ਗਿਆ ਸੀ ਅਨਟੱਚ ਸ਼ਾਦੀ ਤੋਂ ਪਹਿਲੇ ਕਤਲ ਕੁਆਰਾ ਸੀ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲੇ ਹੀ ਆਪਣਾ ਕਤਲ ਹੋ ਗਿਆ ਸੀ ਉਹਦੇ ਫਿਰ ਮੁਲਜ਼ਮ ਜਿਹੜੇ ਸਨ ਫਾਇਲ ਲੱਗੇ ਸਨ ਅੱਛਾ ਇੱਥੇ ਸਜ਼ਾ ਮਾਰਨ ਵਾਲੇ ਕੌਣ ਸੀ ਮਾਰਨਾ ਬਰਾਦਰੀ ਤੁਹਾਨੂੰ ਦੱਸਿਆ ਨਹੀਂ ਬਰਾਦਰੀ ਸੀ ਆਪਣੀ ਹਾਂ ਤੇ ਉਹ ਸਾਡਾ ਜਿਹੜਾ ਦਾਦਾ ਸੀ ਨਾ ਜੀ ਉਹ 12 ਕੋ ਦਾ ਉੱਠ ਚੁੱਕਿਆ ਕਿਸੇ ਫੜਿਆ ਨਹੀਂ ਸ਼ੇਖੂਪੁਰੇ ਗੁਜਰਾਂ ਵਾਲੇ ਤੇ ਅਫਸਾਬਾਦ ਊਠ ਚੁੱਕਦੇ ਹਨ ਊਠ ਅਵਾਰਾ ਚੁੱਕਿਆ ਹੈਗਾ ਇਹਨੇ ਕਿਸੇ ਨੇ ਭਾਵੇਂ ਕਿ ਫਸਲ ਵਿੱਚ ਜਿੱਥੇ ਮਰਜ਼ੀ ਲਗਾ ਫਿਰਿਆ ਜਿੱਥੇ ਮਰਜ਼ੀ ਕਿਤੇ ਲਗਾ ਫਿਰਿਆ ਉਹਨੂੰ ਕਿਸੇ ਬੱਦਾ ਨਹੀਂ ਅੱਛਾ ਜੀ ਹਾਂ ਤੇ ਇਹਨਾਂ ਨਾਂ ਚੱਲਦਾ ਸੀ ਇਹਨਾਂ ਉਹਦਾ ਨਾਂ ਅਜੇ ਵੀ ਚੱਲਦਾ ਹੈ ਲੇਕਿਨ ਤੁਸੀਂ ਕਿਸੇ ਪੁਰਾਣੇ ਬੰਦੇ ਨੂੰ ਜਾ ਕੇ ਮਿਲੋਗੇ ਨਾ ਹਾਂਜੀ ਤੇ ਪੁੱਛੋਗੇ ਕਿ ਡੋਗਰਾਂ ਵਾਲੇ ਆਏ ਆ ਜਿਹੜਾ ਮਤਲਬ ਕਿ ਉਸ ਦੌਰ ਦਾ ਹੈ ਉਹ ਤੁਹਾਨੂੰ ਦੱਸੇਗਾ ਕਿ ਸਿਉਨਾ ਮੱਲੀ ਵੀ ਉੱਥੋਂ ਦਾ ਸੀ ਉਹ ਇਹਨਾਂ ਕੋਲ ਦਾ ਨਾਂ ਚੱਲਦਾ ਸੀ ਮੈਂ ਜਦੋਂ ਗਿਆ ਨਾ ਇੱਥੇ ਇੰਡੀਆ ਆਉਣ ਅੱਛਾ ਟੋਟਲ ਤੁਹਾਡੇ ਫਿਰ ਕਿੰਨੇ ਰਿਸ਼ਤੇਦਾਰ ਜਿਹੜੇ ਇੱਥੋਂ ਗਏ ਨੇ ਜਿਹੜੇ ਤੁਹਾਡੇ ਰਿਸ਼ਤੇਦਾਰ ਸਨ ਉਹ ਮੈਂ ਤਾਂ ਜੀ ਸਾਰਿਆਂ ਨੂੰ ਮਿਲ ਹੀ ਨਹੀਂ ਸਕਿਆ ਅੱਛਾ UPCP ਤੋਂ ਲੱਗ ਕੇ ਮਤਲਬ ਕਿ UPCP ਬੈਠੇ ਨੇ ਅੱਛਾ ਇੱਥੋਂ ਜਦੋਂ ਚਲੇ ਗਏ ਨੇ ਹਾਂ ਤੁਹਾਡੇ ਜਿਹੜੇ ਰਿਸ਼ਤੇਦਾਰ ਜਿਹੜੇ ਇੱਧਰੋਂ ਗਏ ਨੇ ਜਿਹੜੇ ਤੁਹਾਡੇ ਖੂਨ ਸੀ ਰਿਸ਼ਤੇਦਾਰ ਜਿਹੜੇ ਮੱਲੀ ਇੱਥੋਂ ਸਿੱਖ ਪਰਿਵਾਰ ਗਏ ਨੇ ਉਹਨਾਂ ਵਿੱਚੋਂ ਕੋਈ ਵਾਪਸ ਆਪਣੇ ਪਿੰਡ ਆਇਆ ਵੇਖਣ ਵਾਸਤੇ ਪਿੰਡ ਆਪਣੇ ਆਏ ਨੇ ਹਾਂਜੀ ਆਏ ਨੇ ਕੌਣ ਆਇਆ ਸੀ ਕਿਹੜੀ ਲਾ ਉਹ ਸਾਨੂੰ ਉੱਥੇ ਖੁਦ ਆਏ ਸਨ ਜਾਂ ਉਹਨਾਂ ਦੀ ਔਲਾਦ ਹੀ ਆਈ ਏ ਉਹਨਾਂ ਦੀ ਔਲਾਦ ਹੀ ਆਈ ਉਹਨਾਂ ਦੀ ਔਲਾਦ ਹੀ ਆਈ ਏ ਅੱਛਾ ਹਾਂ ਇਹ ਰੱਥੇ ਖੇੜੇ ਜੰਗੀਰਾ ਬੈਠਾ ਹੈ ਉਹ ਫੌਤ ਹੋ ਗਿਆ ਅਗਲੇ ਦਿਨ ਹੋ ਗਿਆ ਅੱਛਾ ਉਹ ਇੱਧਰ ਦੇ ਜੰਪਾਲ ਸੀ ਉਹ ਇੱਧਰ ਦਾ ਜੰਪਾਲ ਸੀ ਜੰਗੀਰ ਸਿੰਘ ਰੱਥੇ ਖੇੜੇ ਬੈਠੇ ਨੇ ਪੀਪਲ ਥੇ ਬੈਠੇ ਨੇ ਮੈਂ ਆਪਣਾ ਪਾਤੜੇ ਬੈਠੇ ਨੇ ਸਨਾਮ ਬੈਠੇ ਨੇ ਤੇ ਮੰਡੀ ਫੂਲ ਬੈਠੇ ਨੇ ਸਾਡੇ ਪਿੰਡ ਦੇ ਖੱਤਰੀ ਨੇ ਉਹ ਮੰਡੀ ਸਮਾਨ ਬੈਠੇ ਨੇ ਸਮਾਨ ਮੰਡੀ ਉਹ ਉੱਥੇ ਬੈਠੇ ਨੇ ਇੱਥੋਂ ਗਏ ਨੇ ਸਿੱਖ ਸਰਦਾਰ ਗਏ ਬਹੁਤੇ ਮੱਲੀ ਇੱਥੇ ਸਿੱਖ ਸਨ ਸਾਰੇ ਉਹ ਮਾਈਗ੍ਰੇਟ ਹੋ ਕੇ ਚੱਲ ਕੇ ਪਾਕਿਸਤਾਨ ਆਪਣਾ ਇੰਡੀਆ ਸਾਡੇ ਪੰਜਾਬ ਚਲੇ ਗਏ ਉਹਨਾਂ ਘਰਾਂ ਜਾਣ ਕੇ ਕਿੱਥੋਂ ਆਏ ਨੇੜੇ ਬੈਠੇ ਨੇ ਪਤਾ ਹੈ ਕੋਈ ਜਿਹੜੇ ਉਧਰੋਂ ਮਾਈਗ੍ਰੇਟ ਹੋ ਕੇ ਆਏ ਨੇ ਆਪਣੇ ਮਾਜਰ ਵਗੈਰਾ ਉਹਨਾਂ ਘਰਾਂ 'ਚ ਉਹ ਤਕਰੀਬਨ ਸਾਰੇ ਘਰ ਨੇ ਨਾ ਜੀ ਹਾਂਜੀ ਇੱਥੇ ਰਾਜਪੂਤ ਨੇ ਹਾਂਜੀ ਇਹ ਗੁਰਦਾਸਪੁਰ ਦੇ ਨੇ ਅੱਛਾ ਜੀ ਤੁਹਾਡੇ ਪਿੰਡ ਦੇ ਨੇ ਉਧਰ ਇੱਥੋਂ ਦੇ ਇੱਥੋਂ ਕਿਹਨੂੰ ਆਵਾਜ਼ ਮਾਰ ਖਾਂ ਇੱਥੋਂ ਆਵਾਜ਼ ਮਾਰ ਉਹਨਾਂ ਨੂੰ ਆ ਕਿਹੜਾ ਬੈਠਾ ਹੈ ਨੂਰ ਇਹ ਦਫਾ ਕਰਨਾ ਤੇ ਤੁਹਾਨੂੰ ਨਹੀਂ ਪਤਾ ਉਹਨਾਂ ਦਾ ਅੱਛਾ ਜੀ ਉਹ ਇਹ ਗੁਰਦਾਸਪੁਰ ਦੇ ਨੇ ਤੇ ਇਹ ਗੁਰਦਾਸਪੁਰ ਹੀ ਇਹਨੂੰ ਆਉਂਦੇ ਨੇ ਇਹਨਾਂ ਨੂੰ ਤੇ ਇੱਕ ਨੇ ਆਪਣਾ ਸ਼ਾਹ ਜਮਾਲੀ ਆਪਣਾ ਬੀਕੇ ਉਹ ਬੀਕੇ ਉਹਨਾਂ ਆਲੇ ਉਹ ਕਿਰਿਆ ਗਾਂਦੇ ਨੇ ਦੂਰ ਦੇ ਲੋਕ ਬੈਠੇ ਨੇ ਜ਼ਿਆਦਾ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਲੋਕ ਇੱਥੇ ਬੈਠੇ ਨੇ ਮੋਚੀ ਨੇ ਅੰਮ੍ਰਿਤਸਰ ਦੇ ਨੇ ਆ ਗੁਰਦਾਸਪੁਰ ਹੀ ਨੇ ਉਹ ਵੀ ਅੰਮ੍ਰਿਤਸਰ ਦੇ ਹੋਣੇ ਕੰਬੋ ਕਿਸੇ ਜਗ੍ਹਾ ਦੇ ਨੇ ਹਾਂ ਆ ਰਾਈ ਵੀ ਅੰਮ੍ਰਿਤਸਰ ਦੇ ਨੇ ਉਹ ਉੱਥੇ ਤੇਰੀ ਬਰਾਦਰੀ ਹੈ ਅੱਛਾ ਭਾਈ ਤੁਹਾਨੂੰ ਕੋਈ ਉਹਨਾਂ ਦਾ ਚਲੋ ਇਹ ਤੁਹਾਨੂੰ ਯਾਦ ਹੀ ਹੋਏਗਾ ਨਾ ਥੋੜਾ ਬਹੁਤ ਤੁਹਾਡੇ ਵੀ ਮਾਸ਼ਾਅੱਲਾ ਤੁਸੀਂ ਕਹਿੰਦੇ ਹੋ 60 ਸਾਲ ਦੇ ਹਾਂਜੀ ਉਮਰ ਤੁਹਾਡੇ ਵਾਲ ਸਾਹਿਬ ਨੂੰ ਤਾਂ ਸਾਰਾ ਪਤਾ ਹੋਏਗਾ ਨਾ ਉਹਨਾਂ ਦਾ ਤੁਹਾਨੂੰ ਸਾਰਾ ਕੁਝ ਦੱਸਿਆ ਹੋਣਾ ਨਾ ਕਿ ਜਦੋਂ ਇੱਥੋਂ ਤੁਹਾਡੇ ਉਹ ਰਿਸ਼ਤੇਦਾਰ ਸਾਰੇ ਗਏ ਨੇ ਤੂੰ ਆਪਣਾ ਕੋਈ ਨਾਲ ਸਮਾਨ ਲੈ ਕੇ ਜਾਂ ਤੁਹਾਡੇ ਵੱਲ ਕਰਕੇ ਕਿਉਂਕਿ ਤੁਸੀਂ ਰਿਸ਼ਤੇਦਾਰ ਭਾਵੇਂ ਮੁਸਲਮਾਨ ਹੋ ਗਏ ਤੁਹਾਡੇ ਪਰਦਾਦੇ ਯਾਰੀ ਬਾਕੀ ਕੋਈ ਤੁਹਾਨੂੰ ਦੇ ਕੇ ਚਲੇ ਗਏ ਜਾਂ ਘਰ ਪਰ ਛੱਡ ਕੇ ਚਲੇ ਗਏ ਕਿਵੇਂ ਗਏ ਕੋਈ ਥੋੜਾ ਕਿਉਂ ਓਏ ਜਦੋਂ ਗਏ ਸਨ ਬੁੱਢੇ ਉਹ ਆਪਣਾ ਸਮਾਨ ਸਾਰਾ ਲੈ ਹੀ ਗਏ ਹਨ ਨਹੀਂ ਹਾਂ ਸਮਾਨ ਲੋਕਾਂ ਦੇ ਚੱਲ ਗਏ ਅੱਛਾ ਲੋਕਾਂ ਬਿੱਲ ਲਾ ਲਿਆ
ਤੁਸੀਂ ਕੋਈ ਚੁੱਕੀ ਕਿ ਨਹੀਂ ਸ਼ਾਇਦ ਨਹੀਂ ਸਾਨੂੰ ਇੱਕ ਪੜੋਪੀ ਲੱਭੀ ਸਾਡੀ ਅੱਠੀ ਚੋਂ ਪੜੋਪੀ ਉਹ ਜਿਹੜਾ ਟੋਪਾ ਜਿਹਾ ਹੁੰਦਾ ਸੀ ਦਾਣੇ ਵਾਲਾ ਨਿੱਕੀ ਜੀ ਹਾਂ ਦਾਣੇ ਮੇਂ ਸਾਈ ਬਾਬਾ ਤੇਰਾ ਨਾਂ ਕੀ ਹੈ ਸਾਦਕ ਕੌਣ ਜੇ ਤੇ ਜ਼ਾਤ ਕੀ ਹੈ ਸਾਈ ਅੱਛਾ ਮਸੀਹ ਹੋ ਜੀ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਇਹ ਤੋਂ ਜੰਪ 47 ਤੋਂ ਪਹਿਲਾਂ ਵੀ ਇੱਥੇ ਹੋ ਓਏ ਕੋਈ ਨਹੀਂ ਤੇਲ ਦੇ ਚੋਏ ਤੇਲ ਜੰਪ ਆ ਇੱਥੋਂ ਨਹੀਂ ਅੱਛਾ ਉਮਰ ਕਿੰਨੀ ਤੁਹਾਡੀ ਹੁਣ ਇਹ ਪਤਾ ਕੋਈ ਨਹੀਂ 100 ਸਾਲ ਹੋਣੀ ਕਿ ਨਹੀਂ ਜਿਆਦੀ ਹੋ ਗਈ 100 ਤੋਂ ਕਿਤੇ ਹੋ ਗਈ ਪਾਗ ਲਿਆ ਵਾਹ ਜੀ ਵਾਹ ਪਾਣੀ ਲਾਇਆ ਅੱਛਾ ਬਾਬਾ ਫਿੱਟ ਤੇ ਫਿਰ ਵੀ ਤੋ ਜਿਹਾ ਆਏ ਆ ਜਦੋਂ ਹੱਲਾ ਗਲਾ ਪਿਆ ਹਾਂਜੀ ਉਦੋਂ ਚਿੜੀਆਂ ਬੱਤੀਆਂ ਸਾਰਿਆਂ ਦਾ 30 32 ਸਾਲ ਦੇਖੋ ਤੁਸੀਂ ਉਦੋਂ। ਪਾਗ ਲਿਆ ਡਾਕਟਰ ਲੱਗ ਗਿਆ ਜੀ ਜਿਹੜਾ ਚਾਚਾ ਜੈਮਲ ਸੀ ਨਾ ਹਾਂਜੀ ਉਹਦੀ ਮੱਝੀ ਦੇ ਮਗਰ ਸਾਹਮਣੇ ਤੇ ਉੱਥੇ ਖਲਗਾ ਐਡੀ ਦੀ ਮੁੰਜੀ ਸੀ ਜਿਹਦਾ ਜਾਮਾ ਤੁਸੀਂ ਦੱਸਿਆ ਮੁਸਲਮਾਨ ਸੀ ਕਿ ਸਿੱਖ ਸੀ ਉਹ ਕੌਣ ਜਿਹਦੀ ਮੱਝਾਂ ਮਗਰ ਸੀ ਤੁਸੀਂ ਸਿੱਖ ਸੀ ਕੀ ਸੀ ਨਾਂ ਉਹਦਾ ਜੈਮਲ ਜੈਮਦ ਜੈਮਲ ਜੈ ਮਲ ਅੱਛਾ ਅੱਛਾ ਮੈਨੂੰ ਆਖਦਾ ਮੱਝੀ ਲੈ ਜਾ ਮੁੰਜੀ ਛੱਡ ਦੇ ਅੱਛਾ ਜੀ ਮੈਂ ਕਿਹਾ ਚਾਚਾ ਐਡੀ ਦੀ ਮੁੰਜੀ ਹੈ ਗਵਾਨ ਦੀਆਂ ਉਹ ਸਗਾ ਭੈਣ ਦਾ ਸਰੀ ਆ ਘਰ ਖਾਣੀ ਹੈ ਕਿ ਨਹੀਂ ਖਾਣੀ ਅੱਛਾ ਉਹ ਮੱਝੀ 20-25 ਸਾਲ ਮੈਂ ਲੈ ਗਿਆ ਵਿੱਚ ਉਹ ਲੱਗਦਾ ਖਾਣਾ ਪੱਤਰ ਕੋਈ ਨਹੀਂ ਲੇਟ ਕੇ ਬਣਾ ਕਰ ਛੜੀਆਂ ਮੈਂ ਲਿਆ ਵਾੜੇ ਚ ਉਹ ਸਗਾ ਲੈ ਵੀ ਆਂਦੇ ਮੈਂ ਚਾਚਾ ਜੀ ਨੇ ਮੂੰਹ ਨਹੀਂ ਲਾਇਆ ਲੈ ਜਾ ਨਾ ਜੋਏ ਕਰ ਅੱਛਾ ਤੁਸੀਂ ਉਹਨਾਂ ਨਾਲ ਰਹਿੰਦੇ ਹੁੰਦੇ ਹੋ ਹੈਂ ਹਾਂ ਜੀ ਉਹਨਾਂ ਪਾਉਂਦੇ ਸੋ ਉਸੇ ਸਾਲ ਭਰਿਆ ਹਾਂ ਛੋਟਾ ਜੀ ਹਮ ਬਾਲ ਤੇ ਮੱਝੀ ਮਗਰ ਨਾਲੇ ਕਹਿੰਦੇ 30 32 ਸਾਲ ਦਾ ਹੁਣ ਹਾਂ ਤੇ ਕੀ 30-32 ਸਾਲ ਦਾ ਕੀ ਹੁੰਦਾ ਬੰਦਾ 30 32 ਸਾਲ ਦਾ ਹੁਣ ਬਾਬੇ ਮੈਂ 100 ਸਾਲ ਤੋਂ ਉੱਤੇ ਆ ਗਿਆ ਮੈਂ 100 ਸਾਲ ਤੋਂ ਉਹ ਉਮਰ ਦੇ ਹਿਸਾਬ ਨਾਲ ਬਾਬੇ ਉਹ ਜਿਵੇਂ ਹੁਣ ਸਾਡੇ ਵੱਡੇ ਜਿਹੜੇ ਉਹ ਸਾਨੂੰ ਭਾਵੇਂ ਅਸੀਂ ਵੇਖਦੇ ਸਾਨੂੰ ਪੁੱਤਰ ਹੀ ਕਹਿੰਦੇ ਨੇ ਬੱਚੇ ਸਾਡੇ ਬੱਚੇ ਨੇ ਬੱਚੇ ਮਾਂ ਪਿਓ ਵਾਸਤੇ ਵੱਡੇ ਵਾਸਤੇ ਬੱਚੇ ਨੇ। ਅੱਛਾ ਅੱਛਾ ਹੁਣ ਮੈਂ 100 ਸਾਲ ਤੋਂ ਉੱਤੇ ਹੋ ਗਿਆ ਹਾਂ ਤੇ ਇੰਨੀ ਅਮਾਂ ਬੱਜੀ ਬਣਾ ਅਜੇ ਮਸ਼ਹੂਮ ਨਹੀਂ ਲਗਾ ਕਰਨਾ ਤੇ ਬਾਬੇ ਇੱਥੇ ਥੋੜਾ ਦੱਸੋ ਸਿੱਖ ਸੂ ਕਿਹੜੇ ਕਿਹੜੇ ਹਨ ਨਾਂ ਨੂੰ ਯਾਦ ਜੇ ਸਿੱਖਾਂ ਦੇ ਨਾਂ ਤੇ ਕਈਆਂ ਦੀ ਯਾਦ ਨੇ ਕਈਆਂ ਨਹੀਂ ਕਿਹਦੇ ਕਿਹਦੇ ਯਾਦ ਚਾਚਾ ਨਿਹਾਲ ਅੱਛਾ ਚਾਚਾ ਕਸ਼ਾਲ ਅੱਛਾ ਜੀ ਚਾਚਾ ਫੌਜਾ ਹਾਂ ਹਾਂ ਤੇ ਕਿਹੜਾ ਫੌਜਾ ਉਹ ਜਿਹੜਾ ਫੌਜਾ ਸਿਵੀ ਦਾ ਸੀ ਹਾਂ ਜਿਹਨੂੰ ਫੌਜਾ ਸਿਵੀ ਦਾ ਆਂਦੇ ਹਨ ਆਹੋ ਉਹ ਫੌਜਾ ਆਹ ਅੱਛਾ ਦਾ ਜਾਣਾ ਦੇ ਨਾਂ ਤੇ ਹੁੰਦਾ ਤੁਹਾਡਾ ਘਰ ਕਿੱਥੇ ਕਰਕੇ ਆ ਇੱਥੇ ਹਾਂ ਨਾਲ ਹੀ ਤੁਹਾਡੇ ਗੁਆਂਢੀ ਕੋਈ ਸਰਦਾਰ ਆਇਆ ਸੀ ਸਿੱਖ ਘਰ ਕਿਸੇ ਦਾ ਅਸੀਂ ਇਹਨਾਂ ਦੇ ਗੁਆਂਢੀ ਨਾਲ ਜੀ ਗਵਾਂਢੀ ਸਾਹਿਬ ਤੁਸੀਂ ਤਾਂ ਹੋ ਗਏ ਨਾ ਮੁਸਲਮਾਨ ਤੁਸੀਂ ਇੱਥੇ ਰਹਿ ਗਏ ਮੁਸਲਮਾਨ ਹੋ ਗਿਆ ਹੋਰ ਕੋਈ ਘਰ ਆਇਆ ਸਿੱਖਾਂ ਦਾ ਤੁਹਾਡਾ ਗੁਆਂਢੀ ਨਹੀਂ ਹਾਂ ਸਾਡੇ ਪਸ਼ੋਕਰ ਜੀ ਸਾਨੂੰ ਹੱਥੀ ਆ ਗਏ ਬਾਬਾ ਇਕਬਾਲ ਜਿਹੜਾ ਖਤਰੇ ਸੀ ਅੱਛਾ ਖੱਤਰੀ ਬਾਬਾ ਇਕਬਾਲ ਸੀ ਆਹ ਇਕਬਾਲ ਖੱਤਰੀ ਸੀ ਕੋਈ ਜੀ ਆ ਉਹਦਾ ਤੁਹਾਡੇ ਲਾਗੇ ਘਰ ਸੀ ਨਾਲੋਂ ਨਾਲ ਸਾਂ ਕੰਧ ਆਂਦੀ ਸੀ ਨਾ ਅੱਛਾ ਜੀ ਇੱਥੋਂ ਪਸ਼ੋਕਰ ਸਾਡਾ ਘਰ ਸੀ ਤੇ ਇੱਥੋਂ ਉਹਦੀ ਦੁਕਾਨ ਸੀ ਅੱਛਾ ਜੀ ਤੇ ਉਹ ਖੱਤਰੀ ਬਾਬਾ ਇਕਬਾਲ ਕੀ ਕਰਦਾ ਹੁੰਦਾ ਸੀ ਜੋ ਦਾਣਾ ਪੱਕਾ ਲੋਕਾਂ ਦਾ ਅੰਦਰ ਸੱਟ ਦਿੰਦਾ ਸੀ ਦੁਕਾਨ ਬਣਾਈ ਸੀ ਦੁਕਾਨ ਬਣਾਈ ਸੀ ਉਹਨਾਂ ਹਾਂਜੀ ਜੋ ਦੁਕਾਨ ਕਤਰੀਆਂ ਦਾ ਸੀ। ਕਾਰੋਬਾਰ ਸੀ ਹਾਂ ਇਹਨਾਂ ਦੇ ਜਿਹੜੇ- ਕੰਡ ਦੇ ਮਗਰ ਉਹਦਾ ਸ਼ਤਬਲ ਸੀ ਹਾਂ ਸਟਬਲ ਤੋਂ ਕੀ ਮਰਾਦ ਸ਼ਤਬਲ ਡੰਗਰਾਂ ਵਾਲਾ ਘੋੜਿਆਂ ਵਾਲਾ ਤੇ ਦੁਕਾਨ ਵੀ ਅੱਛਾ 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 ਉਹ ਜਿਹੜੀ ਪਿਛਲੇ ਤੋਂ ਪਿਛਲੇ ਸਾਲ ਉਹਨਾਂ ਨੇ ਉਹਨੂੰ ਗਰਾ ਕੇ ਤੇ ਮਕਾਨ ਛੱਤੇ ਨੇ ਅੱਛਾ ਹੁਣ ਉਹਨੇ ਮੰਡੀ ਸੁਨਾਮ ਬੈਠੀ